ਵਾਰਿਸ ਸ਼ਾਹ ਤੂੰ ਜਿਉਂਦਾ ਗੂਕ ਸੁਤੋਂ, ਵਾਰਿਸ ਸ਼ਾਹ ਤੂੰ ਜਿਉਂਦਾ ਗੂਕ ਸੁਤੋਂ, ਇੱਕੇ ਮੌਤ ਆਈ ਮਰ ਗਿਆ ਹੈ ਵੇ। ਕਿ ਵਾਰਿਸ ਸ਼ਾਹ ਤੂੰ ਜਿਉਂਦਾ ਜੰਗਦਾ ਐਡੀ ਲੰਮੇ ਨੀਂਦਰੇ ਸਹਿ ਗਿਆ ਇਸ ਜਹਾਨ ਉੱਤੇ ਆ ਕੇ, ਤੂੰ ਜ਼ਿੰਦਾ ਹੈ, ਉੱਠ ਮੇਰੇ ਨਾਲ ਗੱਲ ਕਰ, ਉੱਠ ਇਸ ਜਹਾਨ ਵਿੱਚ ਭੁਗਤ, ਤੂੰ ਇੰਝ ਸਹਿ ਗਿਆ ਅਲਕੀਆਂ ਰੁਪਿਆ। ਵਾਰਿਸ ਸ਼ਾਹ ਤੂੰ ਜਿਉਂਦਾ ਕਿ ਜਿਉਂਦਾ ਜਾਗਦਾ ਆਪਣੇ ਰੱਬ ਦੀ ਯਾਦ ਤੋਂ ਗਾਫਲ ਹੋ ਕੇ ਤੂੰ ਸੁੱਤਾ ਪਿਆ। ਤੂੰ ਲੱਗਦਾ ਹੈ ਇੱਕੇ ਮੌਤ ਆਈ ਮਰ ਗਿਆ ਹੈ, ਤੈਨੂੰ ਫਿਰ ਮੌਤ ਆਈ ਹੈ ਤੇ ਤੂੰ ਮਰ ਗਿਆ ਹੈ। ਅਗਰ ਇਸ ਜਹਾਨ ਤੇ ਆ ਕੇ ਤੂੰ ਸਹਿ ਗਿਆ, ਤੂੰ ਗੂਕ ਸਹਿ ਗਿਆ, ਆਪਣੇ ਰੱਬ ਦੀ ਯਾਦ ਤੋਂ ਤੂੰ ਗਾਫਲ ਹੋ ਗਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰ੍ਹਾ ਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰੇ ਸੱਜਣਾਂ ਨੂੰ ਜੀ ਆਇਆਂ ਨੂੰ। ਪਿਛਲੀ ਕਿਸ਼ਤ ਵਿੱਚ ਹੀਰ ਤੋਂ ਦੀਆਂ ਸਹੇਲੀਆਂ ਪਿੰਡੋਂ ਨਿਕਲੀਆਂ ਨੇ, ਦਰਿਆ ਦੇ ਕਿਨਾਰੇ 'ਤੇ ਅਪੜੀਆਂ ਨੇ, ਅਤੇ ਉੱਥੇ ਅੱਗੇ ਹੁਣ ਆ ਕੇ ਉਹਨਾਂ ਵੇਖਿਆ ਹੈ ਕਿ ਇਹ ਗੱਭਰੂ ਜਿਹੜਾ ਹੈ ਉਹ ਹੀਰ ਦੇ ਪਲੰਗ ਉੱਤੇ ਲੰਮੀ ਤਾਣ ਕੇ ਸੁੱਤਾ ਪਿਆ ਹੈ, ਅਤੇ ਉਹ ਆ ਕੇ ਉਸ ਦੇ ਉੱਤੇ ਕੜਕੀਆਂ ਨੇ, ਗੁੱਸਾ ਕੀਤਾ ਨੇ। ਤਰਫ ਬੇੜੀ ਦੀ ਸਭੇ ਸਨ ਦੌੜ ਆਈਆਂ, ਵੱਲ ਪਲੰਗ ਦੇ ਉਹਨਾਂ ਧਿਆਨ ਕੀਤੇ। ਡਿੱਠਾ ਸੋਹਣਾ ਇੱਕ ਜਵਾਨ ਸੁੱਤਾ, ਉੱਤੇ ਲਾਲ ਦੁਸ਼ਾਲਿਆਂ ਤਾਣ ਕੀਤੇ। ਕਿ ਸਾਰੀਆਂ ਦੌੜ ਕੇ ਉਸ ਪਲੰਗ ਕੋਲ ਆਈਆਂ ਨੇ, ਹੀਰ ਦੇ ਪਲੰਗ ਕੋਲ। ਉੱਥੇ ਉਹਨਾਂ ਵੇਖਿਆ ਕਿ ਇੱਕ ਜਵਾਨ ਗੱਭਰੂ ਸੁੱਤਾ ਹੈ ਅਤੇ ਉਸ ਉੱਤੇ ਲਾਲ ਦੁਸ਼ਾਲਾ ਸੁਰਖ ਰੰਗ ਦੀ ਚਾਦਰ ਲਈ ਹੋਈ ਹੈ ਅਤੇ ਘੂਕ ਸੁੱਤਾ ਪਿਆ ਹੈ। ਉਹ ਜਵਾਨ ਸੇਜ ਉੱਤੇ ਸੁੱਤਾ ਵੇਖ ਕੇ ਤੇ ਹੀਰ ਉਹ ਜਿਹੜੇ ਮਲਾਹ ਹਨ ਉਹਨਾਂ ਨਾਲ ਉਹ ਮੁਖਾਤਬ ਹੋਈ ਹੈ ਅਤੇ ਉਹਨਾਂ ਨਾਲ ਆਖਦੀ ਏ, ਆਣ ਪਲੰਗ ਤੇ ਕੌਣ ਸਵਾਲਿਆ ਜੇ, ਮੇਰੇ ਵੈਰ ਦੇ ਤੁਸਾਂ ਸਾਮਾਨ ਕੀਤੇ। ਕਿ ਕਿਨ ਮੇਰੇ ਤੁਸੀਂ ਪਲੰਗ ਤੇ ਸਵਾਇਆ ਅਤੇ ਮੇਰੇ ਨਾਲ ਤੁਸਾਂ ਦੁਸ਼ਮਣੀ ਕਰ ਲਈਏ, ਮੇਰੇ ਨਾਲ ਤੁਸਾਂ ਦੁਸ਼ਮਣੀ ਮੂਲ ਲਈਏ, ਕਿਉਂ ਸਵਾਇਆ ਤੁਸਾਂ ਮੇਰੀ ਸੇਜ ਤੇ ਇਹ ਮੁਸਾਫਰ। ਪਕੜ ਲੈ ਜਬੀਲ ਤੇ ਬੰਨ ਮੁਸ਼ਕਾਂ, ਪਕੜ ਲੈ ਜਬੀਲ ਤੇ ਬੰਨ ਮੁਸ਼ਕਾਂ, ਮਾਰ ਛਮਕਾਂ ਲਹੂ ਲਹਾਨ ਕੀਤੇ। ਮੁਸ਼ਕਾਂ ਬੰਨਣੇ ਦਾ ਮਤਲਬ ਹੁੰਦਾ ਹੈ ਕਿ ਬਾਜ਼ੂ ਰੱਸੀਆਂ ਨਾਲ ਬੰਨ੍ਹ ਲੈਣੇ, ਅਤੇ ਜਾਂ ਹੱਥ ਪੈਰ ਸਾਰੇ ਹੀ ਇੰਝ ਬੰਨ੍ਹ ਲੈਣੇ ਕਿ ਬੰਦਾ ਜਿਹੜਾ ਹੈ ਉਹਨਾਂ ਨੂੰ ਖੋਲ੍ਹ ਨਾ ਸਕੇ, ਆਪਣੇ ਆਪ ਉਹਨਾਂ ਨੂੰ ਖੋਲ੍ਹ ਨਾ ਸਕੇ। ਉਹ ਸਹੇਲੀਆਂ ਨਾਲ ਆ ਕੇ ਅਤੇ ਉਹ ਜਿਹੜਾ ਲੁੱਡਣ ਮਲਾਹ ਆਈ ਉਸ ਦੀਆਂ ਬਾਹਾਂ ਮੁਸ਼ਕਾਂ ਬੰਨ੍ਹ ਲਈਆਂ ਅਤੇ ਛਮਕਾਂ ਨਾਲ ਉਹਦੀ ਚਮੜੀ ਲਾ ਦਿੱਤੀ। ਹੁਣ ਅੱਗੋਂ ਉਹ ਮਲਾਹ ਆਖਦਾ ਹੈ ਕਿ ਕੁੜੀਏ ਮਾਰਨਾ ਅਸਾਂ ਬੇਦੋਸਿਆਂ ਨੂੰ, ਕੁੜੀਏ ਮਾਰਨਾ ਅਸਾਂ ਬੇਦੋਸਿਆਂ ਨੂੰ, ਕੋਈ ਅਸਾਂ ਨਾ ਇਹ ਮਹਿਮਾਨ ਕੀਤੇ। ਕਿ ਬੇਦੋਸ ਬੇਗੁਨਾਹ ਸਨ, ਬੇਗੁਨਾਹਵਾਨ ਕਿਉਂ ਮਾਰਦੀ ਏ, ਅਸੀਂ ਤੇ ਇਸ ਨੂੰ ਮਹਿਮਾਨ ਕੋਈ ਨਹੀਂ ਕੀਤਾ, ਅਸੀਂ ਕੋਈ ਇਸ ਨੂੰ ਸੁਨੇਹਾ ਘੱਲ ਕੇ ਬੁਲਾਇਆ ਨਹੀਂ, ਇਹ ਤੇ ਕੋਈ ਆਪਣੇ ਆਪ ਹੀ ਆਇਆ ਹੈ। ਇਹ ਆਣ ਬੈਠਾ ਬੋਲੇ ਰਾਗ ਸੋਹਣੇ, ਇਹ ਆਣ ਬੈਠਾ ਬੋਲੇ ਰਾਗ ਸੋਹਣੇ, ਸਿਰ ਲੋਕਾਂ ਦੇ ਇਸ ਇਹਸਾਨ ਕੀਤੇ। ਕਿ ਆਪਣੇ ਆਪ ਇੱਕ ਮੁਸਾਫਰ ਆ ਗਿਆ ਅਤੇ ਆ ਕੇ ਬੜੇ ਸੋਹਣੇ ਸੁਰ ਸੁਣਾਉਣ ਲੱਗ ਪਿਆ ਹੈ। ਲੋਕਾਂ 'ਤੇ ਇਸ ਬੜੇ ਇਹਸਾਨ ਕੀਤੇ ਨੇ ਕਿ ਲੋਕਾਂ ਨੇ ਇਸ ਤਫਰੀਹ ਦਿੱਤੀ ਹੈ, ਲੋਕਾਂ ਨੇ ਇਸ ਖੁਸ਼ ਕੀਤਾ ਹੈ ਆਪਣੇ ਰਾਗ ਸੁਣਾ ਸੁਣਾ ਕੇ। ਚੈਂਚਰ ਹਾਰੀਏ ਰੱਬ ਤੋਂ ਡਰੀ ਮੋਈਏ, ਚੈਂਚਰ ਹਾਰੀਏ ਰੱਬ ਤੋਂ ਡਰੀ ਮੋਈਏ, ਅੱਗੇ ਕਿਸੇ ਨਾ ਏਡ ਤੂਫਾਨ ਕੀਤੇ। ਚੈਂਚਰ ਹਾਰੀ ਜਿਹੜੀ ਬੇਚੈਨ ਤਬੀਅਤ ਵਾਲੀ ਹੋਵੇ, ਹਰ ਵਕਤ ਜਿਹੜੀ ਬੇਚੈਨ ਰਹਿੰਦੀ ਹੋਵੇ, ਜਿਸ ਨੂੰ ਚੈਨ ਨਾ ਹੋਵੇ, ਉਸ ਨੂੰ ਆਖਦੇ ਨੇ ਕਿ ਚੈਂਚਰ ਹਾਰੀਏ ਰੱਬ ਤੋਂ ਡਰੀ ਮੋਈਏ, ਉਹ ਮਰ ਜਾਣੀਏ ਅੱਲਾ ਤੋਂ ਡਰ। ਤੇਰੇ ਤੋਂ ਪਹਿਲੇ ਕਿਸੇ ਏਡੇ ਤੂਫਾਨ ਨਹੀਂ ਚਾਹੇ, ਏਡੇ ਗੁੱਸੇ, ਏਡੇ ਤਕੱਬਰ, ਏਡੀਆਂ ਆਕੜਾਂ ਤੇਰੇ ਤੋਂ ਪਹਿਲੇ ਕਿਸੇ ਨੇ ਕੀਤੀਆਂ। ਤੇਰੇ ਜਿਹੀਆਂ ਸੂਰਤਾਂ ਅੱਗੇ ਕਈ ਹੋਈਆਂ, ਤੇਰੇ ਜਿਹੀਆਂ ਸੂਰਤਾਂ ਅੱਗੇ ਕਈ ਹੋਈਆਂ, ਉਹਨਾਂ ਹੁਸਨ ਦੇ ਨਾ ਗੁਮਾਨ ਕੀਤੇ। ਕਿ ਤੇਰੇ ਜਿਹੀਆਂ ਅੱਗੇ ਲੱਖਾਂ ਹੋ ਗਈਆਂ ਨੇ ਇਸ ਦੁਨੀਆ 'ਤੇ, ਇਤਨਾ ਆਪਣੇ ਹੁਸਨ ਦਾ ਮਾਣ ਕਿਸੇ ਨੇ ਕੀਤਾ, ਇਤਨੀ ਆਕੜ ਆਪਣੇ ਜੋਬਨ ਤੇ ਹੁਸਨ ਜਵਾਨੀ ਉੱਤੇ ਅੱਗੇ ਕਿਸੇ ਨੇ ਕੀਤੀ ਜਿਤਨੀ ਤੂੰ ਅੱਤ ਚਾ ਲਈਏ। ਅਸੀਂ ਬਹੁਤ ਬੇਦੋਸ ਬੇਉਜ਼ਰ ਹਾਨੀ, ਅਸੀਂ ਬਹੁਤ ਬੇਦੋਸ ਬੇਉਜ਼ਰ ਹਾਨੀ, ਤੇਰੇ ਇਸ਼ਕ ਨੇ ਚਾਹ ਬੇਸ਼ਾਨ ਕੀਤੇ। ਤੂੰ ਜਿਹੜਾ ਇਸ਼ਕ ਤੇ ਜਵਾਨੀ ਦੇ ਨਸ਼ੇ ਵਿੱਚ ਏਡੀ ਜ਼ਾਲਮ ਬਣੀ ਫਿਰਦੀ ਏ, ਤੂੰ ਸਾਡੀ ਇੱਜ਼ਤ ਖਰਾਬ ਕੀਤੀ ਏ। ਬੇਸ਼ਾਨ ਕਰਨਾ, ਤੂੰ ਸਾਨੂੰ ਬੇਇੱਜ਼ਤ ਕੀਤਾ। ਅਸੀਂ ਤੇ ਬੜੇ ਬੇਦੋਸ ਤੇ ਬੇਉਜ਼ਰ ਹਾਂ, ਅਸੀਂ ਬੇਗੁਨਾਹ ਹਾਂ ਤੇ ਬੇਉਜ਼ਰ ਤੇਰੇ ਖਾਦਮ ਹਾਂ, ਕੋਈ ਹੀਲ ਉਜਤ ਨਹੀਂ ਕਰਦੇ
ਤੇਰੀ ਨੌਕਰੀ ਕਰਦੇ ਹਾਂ, ਤੇਰੇ ਪਿਓ ਦੀ ਰਿਆਇਆ ਵਿੱਚ ਅਸੀਂ ਤਾਂ ਬੜੇ ਅਮਨ ਨਾਲ ਰਹਿੰਦੇ ਹਾਂ। ਐਸ ਇਸ਼ਕ ਦੇ ਨਸ਼ੇ ਨੇ ਨੱਡੀਏ ਨੀ, ਐਸ ਇਸ਼ਕ ਦੇ ਨਸ਼ੇ ਨੇ ਨੱਡੀਏ ਨੀ, ਵਾਰਿਸ ਸ਼ਾਹ ਹੋਰੀ ਪਰੇਸ਼ਾਨ ਕੀਤੇ। ਕਿ ਤੇਰੀ ਇਹ ਇਸ਼ਕ ਦੇ ਵਿੱਚ ਸਰਸ਼ਾਰੀ ਵੇਖ ਕੇ ਤੇ ਵਾਰਿਸ ਸ਼ਾਹ ਵੀ ਪਰੇਸ਼ਾਨ ਹੋ ਗਿਆ ਹੈ। ਇੰਜ ਤੂੰ ਹੱਥ ਚਾ ਲਈਏ, ਏਡਾ ਤੈਨੂੰ ਆਪਣੇ ਹੁਸਨ ਦਾ ਗੁਮਾਨ ਹੈ, ਏਡਾ ਤੈਨੂੰ ਆਪਣੇ ਹੁਸਨ ਦਾ ਤਕੱਬਰ ਹੈ। ਉਹ ਅੱਗੋਂ ਕੜਕੀਏ, ਹੀਰ ਕੜਕ ਕੇ ਉਸ ਨੂੰ ਆਖਦੀ ਏ, 10 ਲੁੱਡਣਾ ਕਾਲਿਆ ਕੁੱਡਣਾ ਵੇ, 10 ਲੁੱਡਣਾ ਕਾਲਿਆ ਕੁੱਡਣਾ ਵੇ, ਸਾਡੇ ਪਲੰਗ ਨੂੰ ਕਿੰਨੇ ਖਰਾਬ ਕੀਤਾ। ਲੁੱਡਣਾ ਕਾਲਿਆ ਕੁੱਡਣਾ, ਕਾਲਾ ਕੁੱਡਣ ਇੰਜੀ ਨਾਲ ਲਿਆਂਦਾ ਗਿਆ ਹੈ। ਕੁੱਡਣ ਹੁੰਦਾ ਹੈ ਕਿ ਜਿਸ ਨਾਲ ਇੱਕ ਲੱਕੜੀ ਹੁੰਦੀ ਹੈ ਜਿਹਦੇ ਨਾਲ ਤੰਦੂਰ ਵਿੱਚੋਂ ਅੱਗ ਨੂੰ ਫੋਲਿਆ ਵੈਂਦਾ ਜਾਂ ਅੱਗ ਨੂੰ ਅੱਗੇ ਪਿੱਛੇ ਕੀਤਾ ਵੈਂਦਾ। ਉਹ ਤੰਦੂਰ ਵਿੱਚ ਅੱਗ ਖਿਲਾਰਨ ਵਾਲੀ ਲੱਕੜੀ ਨੂੰ ਕੁੱਡਣ ਆਖਦੇ ਨੇ। ਉਸ ਨੂੰ ਆਖਦੀ ਏ, ਉਹ ਲੁੱਡਣਾ ਕਾਲਿਆ ਕੁੱਡਣਾ, ਦੱਸ ਮੇਰੇ ਪਲੰਗ ਨੂੰ ਕਿਵੇਂ ਖਰਾਬ ਕੀਤਾ ਹੈ। ਸਾਡੀ ਸੇਜ ਤੇ ਕੌਣ ਸਵਾਲੇ ਹੋਈ, ਮੇਰਾ ਕੁਝ ਨਾ ਅਦਬ ਅਦਾਬ ਕੀਤਾ। ਇਹ ਕੌਣ ਸਵਾਏ ਮੇਰੀ ਸੇਜ ਤੇ, ਤੂੰ ਮੇਰਾ ਹਿਆ ਨਹੀਂ ਕੀਤਾ, ਮੇਰਾ ਅਦਬ ਭੁੱਲ ਗਿਆ ਹੈ। ਤੈਨੂੰ ਨਹੀਂ ਪਤਾ ਬਈ ਹੀਰ ਦਾ ਪਲੰਗ ਹੈ, ਤੇਰੀ ਐਡੀ ਜੁਰਤ ਹੈ ਕਿ ਤੂੰ ਇਸ ਦੇ ਉੱਤੇ ਕਿਸੇ ਮੁਸਾਫਰ ਨੂੰ ਲਿਆ ਕੇ ਸਮਾ ਦਿੱਤਾ ਹੈ। ਕੁਝ ਖੌਫ ਖੁਦਾ ਨਾ ਮੂਲ ਕੀਤਾ, ਮੇਰੀ ਜਾਨ ਤੇ ਤੁਧ ਅਜ਼ਾਬ ਕੀਤਾ। ਤੇਰੇ ਨਾਲ ਕਰਸਾਂ ਸਾਰਾ ਮੁਲਕ ਜਾਣੇ, ਜਿਹਾ ਪਲੰਗ ਨੂੰ ਤੁਧ ਬੇਆਬ ਕੀਤਾ। ਬੇਆਬ ਕਰਨਾ, ਖਰਾਬ ਕਰਨਾ, ਬੇਇੱਜ਼ਤ ਕਰਨਾ, ਕਿ ਜਿਹੜਾ ਪਲੰਗ ਦਾ ਇੱਕ ਮਰਤਬਾ ਹੀ ਉਸ ਮਰਤਬੇ ਨੂੰ ਖਰਾਬ ਕਰਨਾ। ਕਿ ਮੈਂ ਹੁਣ ਤੇਰੇ ਨਾਲ ਉਹ ਕਰਸਾਂ ਕਿ ਸਾਰੀ ਦੁਨੀਆ ਵੇਖੀ ਮੇਰੇ ਪਲੰਗ ਦੀ ਤੂੰ ਜਿਹੜੀ ਬੇਇੱਜ਼ਤੀ ਕੀਤੀ ਏ, ਹੁਣ ਇਹਦੇ ਬਦਲੇ ਜੋ ਕੁਝ ਮੈਂ ਤੇਰੇ ਨਾਲ ਕਰਨਾ ਹੈ ਉਸ ਨੂੰ ਸਾਰੇ ਜਹਾਨ ਵੇਖਣਾ ਹੈ। ਖਿਆਨਤ ਵਿੱਚ ਅਮਾਨਤਾਂ ਨਾ ਕਰੀਏ, ਖਿਆਨਤ ਵਿੱਚ ਇਮਾਨਤਾਂ ਨਾ ਕਰੀਏ, ਪਾਕ ਲੋਕਾਂ ਨੇ ਬੈਠ ਹਿਸਾਬ ਕੀਤੇ। ਖਿਆਨਤ ਵਿੱਚ ਅਮਾਨਤਾਂ ਨਾ ਕਰੀਏ, ਇਹ ਇੱਕ ਹਦੀਸ ਵੱਲ ਇਸ਼ਾਰਾ ਹੈ ਕਿ ਜਿਹਦੇ ਵਿੱਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਹੈ ਕਿ ਕਦੀ ਵੀ ਅਮਾਨਤ ਵਿੱਚ ਖਿਆਨਤ ਨਾ ਕਰੋ। ਵਾਰਿਸ ਕਿਸੇ ਦਾ ਨਾ ਜ਼ਿਆਨ ਕਰੀਏ, ਵਾਰਿਸ ਕਿਸੇ ਦਾ ਨਾ ਜ਼ਿਆਨ ਕਰੀਏ। ਰੱਬ ਹੁਕਮ ਕੁਰਾਨ ਕਿਤਾਬ ਕੀਤਾ। ਜ਼ਿਆਨ ਹੁੰਦਾ ਹੈ ਕਿ ਕਿਸੇ ਦਾ ਨੁਕਸਾਨ ਕਰਨਾ, ਕਿ ਅੱਲਾਹ ਪਾਕ ਨੇ ਕੁਰਾਨ ਵਿੱਚ ਇਹ ਹੁਕਮ ਦਿੱਤਾ ਹੈ ਕਿ ਕਿਸੇ ਦਾ ਕਦੀ ਵੀ ਕੋਈ ਨੁਕਸਾਨ ਨਾ ਕਰੋ। ਅੱਗੋਂ ਫਿਰ ਉਸੇ ਗੁੱਸੇ ਵਿੱਚ ਹੀਰ ਲੁੱਡਣ ਮਲਾਹ ਆਖਦੀ ਹੈ ਕਿ ਜਵਾਨੀ ਕਮਲੀ ਰਾਜ ਹੈ ਚੂਚਕੇ ਦਾ, ਜਵਾਨੀ ਕਮਲੀ ਰਾਜ ਹੈ ਚੂਚਕੇ ਦਾ, ਅਵੇ ਕਿਸੇ ਦੀ ਕੀ ਪਰਵਾਹ ਮੈਨੂੰ। ਇਹ ਮਿਸਰਾ ਇੰਜ ਵੀ ਹੈ ਕਿ ਜੌਨੀ ਕਮਲੀ, ਜੌਨੀ ਉਹ ਇੱਕ ਜਿਹੜੀ ਇੱਕ ਯੂਨਾਨੀ ਫੌਜ ਦੇ ਨਾਲ ਇੱਕ ਔਰਤ ਆਈ ਜੌਨੀ ਨਾਂ ਦੀ, ਅਤੇ ਉਹ ਜਿਹੜੀ ਫੌਜ ਆਈ ਉਹ ਵੀ ਜ਼ਾਲਮ ਆਈ, ਬੜੀ ਮਾਰੋ ਮਾਰ ਕਰਦੀ, ਉਹ ਇਸ ਪੰਜਾਬ ਤੱਕ ਅਪੜੀ ਹੀ ਆਈ। ਅਤੇ ਉਹਨਾਂ ਵਿੱਚ ਇੱਕ ਔਰਤ ਆਈ, ਇਹ ਉਸ ਵੱਲ ਵੀ ਇਸ਼ਾਰਾ ਹੈ। ਅਤੇ ਲੇਕਿਨ ਜ਼ਿਆਦਾ ਜਗ੍ਹਾ 'ਤੇ ਇਹ ਜਵਾਨੀ ਹੀ ਲਿਖਿਆ ਕਿ ਜਵਾਨੀ ਕਮਲੀ ਰਾਜ ਹੈ ਚੂਚਕੇ ਦਾ, ਕਿ ਮੇਰੀ ਆਪਣੀ ਮੈਂ ਬੜੀ ਦੀਵਾਨੀ ਹਾਂ, ਮੇਰੀ ਜਵਾਨੀ ਮਸਤਾਨੀ ਮੇਰੇ ਉੱਤੇ ਹੈ ਅਤੇ ਰਾਜ ਮੇਰੇ ਪਿਓ ਦਾ ਹੈ, ਇਹ ਹਕੂਮਤ ਮੇਰੇ ਪਿਓ ਦੀ ਹੈ, ਮੈਨੂੰ ਕਿਸੇ ਦੀ ਕੀ ਪਰਵਾਹ ਹੈ। ਮੈਂ ਤੇ ਧਰੂ ਕੇ ਪਲੰਗ ਤੋਂ ਚਾਹ ਸੱਟਾਂ, ਮੈਂ ਤੇ ਧਰੂ ਕੇ ਪਲੰਗ ਤੋਂ ਚਾਹ ਸੱਟਾਂ, ਆਇਆ ਕਿਧਰੋਂ ਇਹ ਬਾਦਸ਼ਾਹ ਮੈਨੂੰ ਧਰੂ ਕੇ ਘਸੀਟ ਕੇ, ਮੈਂ ਤੇ ਲੱਤੋਂ ਨੱਪ ਕੇ ਤੇ ਘਸੀਟ ਕੇ ਇਸ ਨੂੰ ਪਲੰਗ ਤੋਂ ਥੱਲੇ ਸੱਟਣਾ। ਇਹ ਕਿਦੋਂ ਮੇਰੇ ਵਾਸਤੇ ਕੋਈ ਬਾਦਸ਼ਾਹ ਆ ਗਿਆ ਹੈ ਕਿ ਇਹ ਆ ਕੇ ਤੇ ਮੇਰੀ ਹਰ ਸ਼ੈ ਦਾ ਮਾਲਕ ਬਣ ਗਿਆ ਹੈ, ਮੈਂ ਤੈਨੂੰ ਹੁਣ ਚਾਹ ਕੇ ਪਰਾਂ ਸੱਟਣਾ, ਮੇਰੇ ਪਿਓ ਦਾ ਰਾਜ ਹੈ। ਨਾ ਹੀ ਪਲੰਗ ਤੇ ਐਸ ਨੂੰ ਟਿਕਣ ਦੇਣਾ, ਨਾ ਹੀ ਪਲੰਗ ਤੇ ਐਸ ਨੂੰ ਟਿਕਣ ਦੇਣਾ, ਲਾ ਰਹੇਗਾ ਲੱਖ ਜੇ ਵਾਹ ਮੈਨੂੰ, ਕਿ ਮੈਂ ਨਿਭਾਵੇਂ ਜੋ ਆਖੇ, ਮੇਰੀਆਂ ਮਿੰਨਤਾਂ ਕਰੇ ਤਰਲੇ ਕਰੇ, ਮੈਂ ਇਸ ਨੂੰ ਆਪਣੇ ਪਲੰਗ ਉੱਤੇ ਨਹੀਂ ਟਿਕਣ ਦੇਣਾ। ਨਾਡੂ ਸ਼ਾਹ ਦਾ ਪੁੱਤ ਕੇ ਸ਼ੇਰ ਹਾਥੀ, ਨਾਡੂ ਸ਼ਾਹ ਦਾ ਪੁੱਤ ਕੇ ਸ਼ੇਰ ਹਾਥੀ, ਪਾਸ ਢੁਕਿਆਂ ਲਏਗਾ ਢਾ ਮੈਨੂੰ। ਨਾਡੂ ਸ਼ਾਹ ਕਦੀਮ ਜ਼ਮਾਨੇ ਵਿੱਚ ਇੱਕ ਸਰਾਫ ਹੋਇਆ, ਇੱਕ ਸੁਨਿਹਾਰਾ ਹੋਇਆ ਹੈ, ਬੜਾ ਮਾਲੋ ਦੌਲਤ ਵਾਲਾ ਆਈ ਅਤੇ ਬੜੀ ਉਹਦੀ ਸ਼ਖਸੀਅਤ ਆਈ, ਬੜਾ ਉਸ ਦੀ ਗੱਲਬਾਤ ਚੱਲਦੀ ਆਈ। ਉਹ ਆਦੀ ਇਹ ਕੋਈ ਨਾਡੂ ਸ਼ਾਹ ਦਾ ਪੁੱਤਰ ਹੈ ਜਾਂ ਇਹ ਸ਼ੇਰ ਹਾਥੀ ਹੈ। ਬਈ ਕੋਈ ਸ਼ੇਰ ਹਾਥੀ ਤੋਂ ਮੁਰਾਦ ਕੋਈ ਐਡਾ ਤਗੜਾ ਬੰਦਾ ਹੈ ਕਿ ਪਾਸ ਢੁਕਿਆਂ ਕਿ ਮੇਰੇ ਨੇੜੇ ਆਇਆ, ਲਏਗਾ ਢਾ ਮੈਨੂੰ, ਕਿ ਮੈਂ ਇਹਦੇ ਨੇੜੇ ਗਈ ਅਤੇ ਇਸ ਮੈਨੂੰ ਕੋਈ ਢਾ ਲੈਣਾ। ਇਹ ਕੋਈ ਸ਼ੇਰ ਹਾਥੀ ਹੈ ਜਾਂ ਇਹ ਕੋਈ ਨਾਡੂ ਸ਼ਾਹ ਦਾ ਪੁੱਤਰ ਹੈ। ਇਹਦੇ ਜੈ ਗੁਲਾਮ ਹਜ਼ਾਰ ਮੈਥੇ, ਇਹਦੇ ਜੈ ਗੁਲਾਮ ਹਜ਼ਾਰ ਮੈਥੇ, ਅਤੇ ਇਸ ਦੀ ਨਹੀਂ ਜੇ ਚਾਹ ਮੈਨੂੰ,
ਕਿ ਇਹ ਤੁਸੀਂ ਆਖੋ ਨਾ ਕੋਈ ਬੜਾ ਸੋਹਣਾ ਸ਼ਹਿਜ਼ਾਦਾ ਆ ਗਿਆ ਹੈ, ਇੱਦੇ ਜੇ ਹਜ਼ਾਰਾਂ ਮੇਰੇ ਨੌਕਰ ਨਾ। ਇਸ ਦੀ ਮੈਨੂੰ ਕੋਈ ਪਰਵਾਹ ਨਹੀਂ, ਨਾ ਇੱਦਾਂ ਮੈਨੂੰ ਕੋਈ ਸ਼ੌਕ ਹੈ ਤੇ ਨਾ ਇੱਦਾਂ ਮੈਨੂੰ ਕੋਈ ਚਾਹ ਹੈ। ਇਹ ਬੋਦਲਾ ਪੀਰ ਬਗਦਾਦ ਗੁੱਗਾ, ਇਹ ਬੋਦਲਾ ਪੀਰ ਬਗਦਾਦ ਗੁੱਗਾ, ਮੇਲੇ ਆਣ ਬੈਠਾ ਵਰ ਸ਼ਾਹ ਮੈਨੂੰ। ਬੋਦਲਾ ਪੀਰ ਇੱਕ ਪੀਰ ਬੜਾ ਮਸ਼ਹੂਰ ਹੈ ਕਿ ਜਿਹੜਾ ਹਲਕੇ ਕੁੱਤੇ ਦਾ ਦਮ ਕਰਦਾ ਹੁੰਦਾ ਹੈ, ਕਿ ਇਹ ਕੋਈ ਬੋਦਲਾ ਪੀਰ ਤੇ ਨਹੀਂ। ਬਗਦਾਦ ਪੀਰ ਦਾ ਮਤਲਬ ਹੈ ਕਿ ਹਜ਼ਰਤ ਅਬਦੁਲ ਕਾਦਰ ਜਿਲਾਨੀ, ਤੇ ਗੁੱਗਾ ਪੀਰ ਜਿਹੜਾ ਹੈ ਇਹ ਪੁਰਾਣਿਆਂ ਵੇਲਿਆਂ ਦੀ ਗੱਲ ਹੈ ਕਿ ਮਿਰਾਸੀ ਆ ਉਸ ਇੱਕ ਸੱਪ ਲਿਆ ਕੇ ਘਰ ਪਾੜ ਲਿਆ, ਤੇ ਉਸ ਸੱਪ ਨੂੰ ਉਹ ਲੋਕਾਂ ਤੋਂ ਥੋੜ੍ਹਾ ਲੁਕਾ ਕੇ ਰੱਖਦਾ, ਇੱਕ ਮਿੱਟੀ ਦੀ ਹਾਂਡੀ ਵਿੱਚ ਉਸ ਨੂੰ ਉਸ ਰੱਖਿਆ ਹੀ, ਤੇ ਉਸ ਸੱਪ ਦਾ ਨਾਂ ਉਸ ਰੱਖਿਆ ਹੋਈ ਗੁੰਮਾ, ਬਈ ਜਿਹੜਾ ਗੁੰਮ ਰਹਿੰਦਾ ਹੈ ਕਿ ਲੋਕਾਂ ਤੋਂ ਉਸ ਨੂੰ ਛੁਪਾ ਕੇ ਰੱਖਦਾ ਹੀ। ਤੇ ਉਹ ਜਿਨ੍ਹਾਂ ਨੂੰ ਪਤਾ ਹੀ ਉਹ ਆ ਕੇ ਉਸ ਤੋਂ ਇੰਝ ਹੀ ਪੁੱਛਦੇ ਹਨ ਬਾ ਗੁੰਮੇ ਨੇ ਕੋਈ ਸ਼ੈ ਖਵਾਈ ਹੈ ਕਿ ਕੋਈ ਨਾ। ਉਹ ਗੁੰਮੇ ਦੇ ਨਾਂ ਤੋਂ ਉਹ ਸੱਪ ਮਸ਼ਹੂਰ ਆ। ਇੱਕ ਦਿਹਾੜੇ ਇੰਝ ਹੋਇਆ ਕਿ ਕੋਈ ਸ਼ੈ ਉੱਤੋਂ ਡੱਠੀ ਉਸ ਮਿੱਟੀ ਦੀ ਹਾਂਡੀ ਉੱਤੇ, ਉਹ ਹਾਂਡੀ ਭੱਜ ਗਈ ਤੇ ਸੱਪ ਨਿਕਲ ਗਿਆ। ਕੁਝ ਅਰਸਾ ਗੁਜ਼ਰਿਆ, ਕਾਫੀ ਅਰਸੇ ਤੋਂ ਬਾਅਦ ਬਾਹਰ ਇੱਕ ਝਾੜੀ ਵਿੱਚ ਉਸ ਮਿਰਾਸੀ ਨੂੰ ਸੱਪ ਨਜ਼ਰ ਆਇਆ। ਉਹ ਉੱਥੇ ਹੀ ਉਸ ਨੂੰ ਖਵਾਉਣ ਪਿਵਾਉਣ ਲੱਗ ਪਿਆ, ਉੱਥੇ ਹੀ ਛਈ ਰੱਖਣ ਲੱਗ ਪਿਆ। ਬਾਕੀਆਂ ਲੋਕਾਂ ਜਿਸ ਵੇਲੇ ਵੇਖਿਆ ਕਿ ਉਹ ਗੁੰਮਾ ਜਿਹੜਾ ਉਹ ਗੁੰਮਾ ਹੀ ਬਾਅਦ ਵਿੱਚ ਬਦਲ ਕੇ ਤੇ ਹੌਲੀ ਹੌਲੀ ਗੁੱਗਾ ਹੋ ਗਿਆ, ਕਿ ਉਹ ਫਲਾਣੀ ਜਿਹੀ ਹੈ, ਤੇ ਲੋਕ ਸਾਰੇ ਵੀ ਉਹਦੇ ਖਾਣ ਪੀਣ ਦਾ ਸਮਾਨ ਉੱਥੇ ਰੱਖਣ ਲੱਗ ਪਏ। ਤਾਂ ਮਿਰਾਸੀ ਜਿਹੜਾ ਉਹਦਾ ਰੱਜ ਬਣ ਗਿਆ। ਉਸ ਵਹਿਣਾ ਤੇ ਉੱਥੇ ਢੇਰ ਸਾਰੀਆਂ ਛਈ ਹੋਣੀਆਂ, ਉਸ 'ਚ ਆ ਕੇ ਤੇ ਘਰ ਲੈ ਕੇ ਆ ਜਾਣੀਆਂ, ਤੇ ਉੱਥੇ ਉਹ ਜਨਾਬ ਗੁੱਗਾ ਪੀਰ ਮਸ਼ਹੂਰ ਹੋ ਗਿਆ। ਅੱਗੋਂ ਉਹ ਆਉਣ ਵਾਲੇ ਜ਼ਮਾਨੇ ਵਿੱਚ ਸਪੇਰਿਆਂ ਤੇ ਮਾਂਦਰੀਆਂ ਦਾ ਉਹ ਪੀਰ ਬਣ ਗਿਆ। ਉਹਨੂੰ ਗੁੱਗੇ ਪੀਰ ਨੂੰ ਜਿਹੜੇ ਸੱਪਾਂ ਪਕੜਨ ਵਾਲੇ ਹਨ, ਉਹ ਗੁੱਗੇ ਪੀਰ ਨੂੰ ਹੀ ਆਪਣਾ ਉਸ ਸੱਪ ਨੂੰ ਆਪਣਾ ਪੀਰ ਸਮਝਦੇ ਹਨ। ਇਹ ਬੋਦਲਾ ਪੀਰ ਬਗਦਾਦ ਗੁੱਗਾ, ਮੇਲੇ ਆਣ ਬੈਠਾ ਵਰ ਸ਼ਾਹ ਮੈਨੂੰ, ਕਿ ਇਹ ਕੋਈ ਬੋਦਲਾ ਪੀਰ ਹੈ, ਇਹ ਕੋਈ ਸ਼ੇਖ ਅਬਦੁਲ ਕਾਦਰ ਜਿਲਾਨੀ ਹੈ, ਜਾਂ ਇਹ ਗੁੱਗਾ ਪੀਰ ਹੈ ਕਿ ਮੇਰੇ ਜਿਹੜਾ ਪਲੰਗ ਤੇ ਆ ਕੇ ਬੈਠਾ ਹੈ, ਮੈਨੂੰ ਮੇਲੇ ਆ ਕੇ ਬੈਠਾ ਹੈ, ਕਿ ਮੇਰਾ ਤਰਲਾ ਕਰਨ ਆਇਆ ਪੀਰਾਂ ਨਾਲ ਲੈ ਕੇ ਕਿ ਮੈਨੂੰ ਪਲੰਗ ਤੇ ਸੌਣ ਦਿਓ, ਮੈਂ ਇਸ ਨੂੰ ਪਲੰਗ ਤੇ ਕੋਈ ਨਹੀਂ ਸੌਣ ਦੇਣਾ। ਹੁਣ ਉਹ ਲੁੱਡਣ ਮਲਾਹ ਨਾਲ ਝਗੜਾ ਕਰਕੇ ਤੇ ਧਿਆਨ ਕੀਤਾ ਉਸ ਰਾਂਝੇ ਆਲ ਤੋਂ, ਉਸ ਨੂੰ ਆਦੀਏ ਉੱਠੀ ਸੁਤਿਆ ਸੇਜ ਅਸਾੜੜੀ ਤੋਂ, ਉੱਠੀ ਸੁਤਿਆ ਸੇਜ ਅਸਾੜੜੀ ਤੋਂ, ਲੰਮਾ ਸੁਸਰੀ ਵਾਂਗ ਕੀ ਪਿਆ ਹੈ ਵੇ। ਸੁਸਰੀ ਇੱਕ ਕਣਕ ਦਾ ਕੀੜਾ ਹੁੰਦਾ ਹੈ। ਉਹ ਕੀੜਾ ਇੰਝ ਹੁੰਦਾ ਹੈ ਕਿ ਉਹ ਮਰ ਵੀ ਗਿਆ ਹੋਵੇ ਤੇ ਉੱਤੋਂ ਬਜ਼ਾਹਿਰ ਉਹ ਇੰਝ ਹੀ ਲੱਗਦਾ ਹੈ ਕਿ ਸੁੱਤਾ ਪਿਆ ਹੈ। ਉਸ ਆ ਕੇ ਤੇ ਉਸ ਨੂੰ ਉਠਾਇਆ ਹੈ, ਉਹਨਾਂ ਦੀ ਉੱਠ ਕਿ ਤੂੰ ਲੰਮਾ ਸੁਸਰੀ ਯਾਰ ਸੁੱਤਾ ਪਿਆ, ਮੇਰੀ ਸੇਜ ਤੇ ਕਿਉਂ ਸੁੱਤਾ ਹੈ, ਉੱਠ ਮੇਰੀ ਸੇਜ ਤੋਂ। ਸੁੱਖੀ ਲੱਦਿਆ ਮੈਡੜੀ ਸੇਜ ਉੱਤੇ, ਸੁੱਖੀ ਲੱਦਿਆ ਮੈਡੜੀ ਸੇਜ ਉੱਤੇ, ਤੂੰ ਤਾਂ ਕੌਣ ਕੋਈ ਆ ਪਿਆ ਹੈ ਵੇ। ਸੁੱਖੀ ਲੱਦਿਆ ਕੋਈ ਜਿਹੜਾ ਬੜਾ ਸੌਖਾ ਲੱਭ ਜਾਵੇ, ਆਸਾਨੀ ਨਾਲ ਹਾਸਲ ਹੋ ਜਾਵੇ, ਕਿ ਸੁੱਖੀ ਲੱਦਿਆ ਮੇਰੀ ਸੇਜ ਉੱਤੇ ਤੂੰ ਕੌਣ ਆ ਕੇ ਪੈ ਗਿਆ ਹੈ, ਕਿ ਤੇਰੀ ਜ਼ਰੂਰਤ ਹੈ, ਤੂੰ ਕੌਣ ਹੈ ਤੇ ਕਿਦੋਂ ਹੈ, ਕਿਤੇ ਜਾਣੇ। ਮੈਂ ਤਾਂ 60 ਸਹੇਲੀਆਂ ਨਾਲ ਖੜੀ, ਮੈਨੂੰ ਪਾਰ ਹੋਇਆ ਗੁਜ਼ਰ ਗਿਆ ਹੈ ਵੇ। ਉਹ ਆਦੀ ਕਿ 60 ਸਹੇਲੀਆਂ ਲੈ ਕੇ ਮੈਂ ਤੇਰੇ ਸਿਰ ਤੇ ਖੜੀ ਹਾਂ ਤੇ ਪੂਰਾ ਪਾਰ ਮੈਨੂੰ ਗੁਜ਼ਰ ਗਿਆ ਹੈ, ਉੱਤੇ ਖੜਿਆ ਤੇ ਤੂੰ ਅਜੇ ਸੁੱਤਾ ਪਿਆ, ਕਿ ਗੁਜ਼ਰ ਤਾਂ ਨਹੀਂ ਗਿਆ, ਮਰ ਤਾਂ ਨਹੀਂ ਗਿਆ। ਅਵੇ ਉੱਠ ਕੇ ਦੇ ਜਵਾਬ ਮੈਨੂੰ, ਅਵੇ ਉੱਠ ਕੇ ਦੇ ਜਵਾਬ ਮੈਨੂੰ, ਕਿ ਆ ਨਿਗੜਾ ਬੂਰ ਹੋ ਗਿਆ ਹੈ ਵੇ। ਨਿਗੜਾ ਬੂਰ ਹੁੰਦਾ ਹੈ ਡੂੰਗੀ ਨੀਂਦਰੇ ਸੌਣਾ, ਬੇਹੋਸ਼ੀ ਵਾਲੀ, ਬੇਹੋਸ਼ ਹੋ ਕੇ ਸੌਣਾ, ਲੰਮੀ ਸੌਣਾ। ਬਈ ਮੈਨੂੰ ਜਵਾਬ ਦੇ ਉੱਠ ਕੇ, ਤੂੰ ਐਡੀ ਡੂੰਗੀ ਨੀਂਦਰ ਵਿੱਚ ਕਿੱਥੋਂ ਆ ਕੇ ਇੱਥੇ ਸਹਿ ਗਿਆ ਹੈ। ਬੁਰੇ ਦਿਨਾਂ ਦੀਆਂ ਤੇਰੀਆਂ ਫੇਰੀਆਂ ਨੇ, ਬੁਰੇ ਦਿਨਾਂ ਦੀਆਂ ਤੇਰੀਆਂ ਫੇਰੀਆਂ ਨੇ, ਵਸ ਸੋਟਿਆਂ ਦੇ ਪੈ ਗਿਆ ਹੈ ਵੇ। ਤੂੰ ਜਿਹੜਾ ਇਸ ਜਹਾਨ ਉੱਤੇ ਆ ਕੇ ਸਹਿ ਗਿਆ ਨਾ, ਇੱਥੋਂ ਹੁਣ ਥੋੜ੍ਹਾ ਰਾਜ਼ ਵੀ ਸਮਝੋ ਨਾਲ, ਕਿ ਇਸ ਜਹਾਨ ਉੱਤੇ ਜਿਹੜਾ ਤੂੰ ਐਡੇ ਲੰਮੀ ਤਾਣ ਕੇ ਸੁੱਤਾ ਪਿਆ, ਤੂੰ ਤੇ ਸੋਟਿਆਂ ਦੇ ਵਸ ਪੈ ਗਿਆ, ਤੂੰ ਤੇ ਡੰਡਿਆਂ ਦੇ ਵਸ ਪੈ ਗਿਆ, ਤੈਨੂੰ ਤੇ ਬੜੀ ਡਾਢੀ ਮਾਰ ਪਾਉਣੀ ਹੈ। ਤੂੰ ਆ ਕੇ ਇਸ ਜਹਾਨ ਤੇ ਇੰਝ ਸੁੱਤਾ ਪਿਆ ਕਿ ਜਿਵੇਂ ਤੂੰ ਬੜਾ ਆਜ਼ਾਦ ਹੈ ਤੇ ਬੜਾ ਵਿਹਲਾ ਹੈ ਤੇ ਤੈਨੂੰ ਕੰਮ ਹੀ ਕੋਈ ਨਹੀਂ। ਕੋਈ ਲੰਮੜਾ ਪਦ ਹੈ ਤੁਧ ਕੀਤਾ, ਕੋਈ ਲੰਮੜਾ ਪਦ ਹੈ ਤੁਧ ਕੀਤਾ, ਪੈਂਡੇ ਟੁਰਦਿਆਂ ਹੀ ਥੱਕ ਗਿਆ ਏ ਵੇ। ਉਹ ਜ਼ਾਲਮਾ, ਅਜੇ ਤੇ ਇਸ ਦੁਨੀਆ ਤੇ ਆਇਆ ਹੈ, ਅਜੇ ਕਿਹੜਾ ਤੂੰ ਐਡਾ ਲੰਮਾ ਸਫ਼ਰ ਕਰ ਰਿਹਾ, ਅਜੇ ਤੇ ਜ਼ਿੰਦਗੀ ਬੜੀ ਲੰਮੀ ਹੈ, ਤੂੰ ਹੁਣ ਹੀ ਥੱਕ ਕੇ ਰਹਿ ਗਿਆ ਹੈ। ਇਹ ਜਹਾਨ ਤੇ ਬੜਾ ਲੰਮਾ ਹੈ ਤੇ ਇਸ ਜਹਾਨ ਵਿੱਚੋਂ ਗੁਜ਼ਰ ਨਹੀਂ, ਇਸ ਜਹਾਨ ਦੇ ਮਾਮਲਾਤ ਨਿਭਾਉਣੇ ਨਹੀਂ। ਤੂੰ ਬਸ ਤੇ ਥੋੜ੍ਹਾ ਜਿਹਾ ਸਫ਼ਰ ਕਰਕੇ ਹੀ ਸਹਿ ਗਿਆ ਤੇ ਪਰੇਸ਼ਾਨ ਹੋ ਕੇ ਢਹਿ ਗਿਆ,
ਉੱਠ ਮੇਰੇ ਨਾਲ ਗੱਲ ਕਰ। ਰਾਤੀ ਕਿਤੇ ਉਨੀਂਦਰਾ ਕਟੇ ਹੋਈ, ਰਾਤੀ ਕਿਤੇ ਉਨੀਂਦਰਾ ਕਟੇ ਹੋਈ, ਏਡੀ ਨੀਂਦ ਵਾਲਾ ਲੁੜ ਗਿਆ ਹੈ ਵੇ। ਉਨੀਂਦਰਾ ਜਗਰਾਤਾ ਕਿ ਰਾਤੀ ਕਿਤੇ ਜਾਗਦਾ ਰਹੇ ਹੈ। ਏਡੀ ਲੰਮੀ ਨੀਂਦਰ ਵਾਲਾ ਲੁੜ ਗਿਆ। ਲੁੜ ਦਾ ਮਤਲਬ ਹੁੰਦਾ ਕਿ ਰੁੜ ਜਾਣਾ, ਕਿ ਤੂੰ ਕਿਤੇ ਰੁੜ ਤਾਂ ਨਹੀਂ ਗਿਆ, ਮੁਰਾਦੇ ਇਹ ਮਰ ਖਪ ਤਾਂ ਨਹੀਂ ਗਿਆ। ਸੁੰਜੀ ਵੇਖ ਨਖਸਮੜੀ ਸੇਜ ਮੇਰੀ, ਸੁੰਜੀ ਵੇਖ ਨਿਖਸਮੜੀ ਸੇਜ ਮੇਰੀ, ਉੱਤੇ ਅਲ ਕੀ ਆਣ ਢਹਿ ਪਿਆ ਹੈ ਵੇ। ਸੁੰਜੀ ਵੀਰਾਨ ਖਾਲੀ, ਨਖਸਮੜੀ ਬੇਵਾਰਸ, ਜਿਹਦਾ ਕੋਈ ਖਸਮ ਨਾ ਹੋਵੇ, ਜਿਹਦਾ ਕੋਈ ਵਾਰਸ ਨਾ ਹੋਵੇ। ਬਈ ਮੇਰੀ ਤੂੰ ਇਹ ਸੇਜ ਕੋਈ ਬੇਵਾਰਸ ਵੇਖੀ ਏ, ਖਾਲੀ ਵੇਖ ਕੇ ਤੂੰ ਸਮਝਿਆ ਕਿ ਇਹ ਸੇਜ ਜਿਹੜੀ ਏ, ਇਹ ਹੁਣ ਸੇਜ ਤੋਂ ਮੁਰਾਦ ਇਸ ਜਗ੍ਹਾ 'ਤੇ ਇਹ ਹੈ ਕਿ ਦੁਨੀਆ ਦੀਆਂ ਅਸੈਸ਼ਾਂ ਦੀ ਗੱਲ ਏ, ਕਿ ਜਿਹੜਾ ਬੰਦਾ ਆਪਣੀਆਂ ਅਸੈਸ਼ਾਂ ਹਾਸਲ ਕਰਦਾ ਹੈ, ਕਿ ਇਹ ਇੱਕ ਸੁੱਖ ਵਾਲੀ ਜਗ੍ਹਾ ਹੈ, ਕਿ ਤੂੰ ਮੇਰੀ ਇਹ ਖਾਲੀ ਸੇਜ ਵੇਖ ਕੇ ਤੇ ਸਮਝਿਆ ਵੀ ਦਾ ਮਾਲਕ ਹੀ ਕੋਈ ਨਹੀਂ, ਤੇ ਤੂੰ ਅਲਕੀਆਂ ਔਰ ਐਡਾ ਬੇਹਿੰਮਤਾ ਤੇ ਸੁਸਤ ਹੋ ਕੇ ਤੇ ਇੱਥੇ ਇੰਝ ਠਹਿ ਪਿਆ ਬਈ ਜਿਵੇਂ ਤੈਨੂੰ ਤਾਂ ਕੋਈ ਕੰਮ ਹੀ ਕੋਈ ਨਹੀਂ, ਤੂੰ ਤੇ ਅੱਗੇ ਜਾਣਾ ਹੀ ਕੋਈ ਨਹੀਂ ਹੈ, ਤੇਰਾ ਸਫ਼ਰ ਇੱਥੇ ਖ਼ਤਮ ਹੋ ਗਿਆ ਹੈ। ਇਕੇ ਤਾਪ ਕਸੂਰਤ ਕੇ ਜਿਨ ਲੱਗੋ, ਇਕੇ ਤਾਪ ਕਸੂਰਤ ਕੇ ਜਿਨ ਲੱਗੋ, ਇਕੇ ਡੈਣ ਕਿਸੇ ਭਖ ਲਿਆ ਹੈ ਵੇ। ਤਾਪ ਕਸੂਰਤ, ਕਸੂਰਤ ਸੁਰਤ ਦੇ ਮੁਤਰਾਦਫ, ਬੇਹੋਸ਼ੀ ਵਾਲਾ ਬੁਖਾਰ। ਤਾਪ ਕਸੂਰਤ ਬੇਹੋਸ਼ੀ ਵਾਲਾ ਬੁਖਾਰ। ਇਕੇ ਤਾਪ ਕਸੂਰਤ ਕੇ ਜਿਨ ਲੱਗੋ, ਜਾਂ ਤੈਨੂੰ ਕੋਈ ਜਿਨ ਪੈ ਗਿਆ ਹੈ। ਇਕੇ ਡੈਣ ਕਿਸੇ ਭਖ ਲਿਆ ਹੈ ਵੇ। ਭਖਣਾ ਹੁੰਦਾ ਹੈ ਕਲੇਜਾ ਚਬਾ ਜਾਣਾ, ਕਿ ਤੂੰ ਕੋਈ ਡੈਣ ਤੇ ਨਹੀਂ ਤੇਰੇ ਤੇ ਵਾਰਦ ਹੋਈ ਜਿਸ ਤੇਰਾ ਕਲੇਜਾ ਕੱਢ ਲਿਆ, ਤੇਰਾ ਉਸ ਕਲੇਜਾ ਖਾ ਲਿਆ, ਤੂੰ ਹੁਣ ਮਰ ਗਿਆ, ਤੂੰ ਪਿਆ, ਤੂੰ ਸੁੱਤਾ ਪਿਆ। ਵਾਰਿਸ ਸ਼ਾਹ ਤੂੰ ਜਿਉਂਦਾ ਘੂਕ ਸੁੱਤੋਂ, ਵਾਰਿਸ ਸ਼ਾਹ ਤੂੰ ਜਿਉਂਦਾ ਘੂਕ ਸੁੱਤੋਂ, ਇੱਕੇ ਮੌਤ ਆਈ ਮਰ ਗਿਆ ਹੈ ਵੇ। ਕਿ ਵਾਰਿਸ ਸ਼ਾਹ ਤੂੰ ਜਿਉਂਦਾ ਜਾਗਦਾ ਐਡੀ ਲੰਮੇ ਨੀਂਦਰੇ ਸਹਿ ਗਿਆ, ਇਸ ਜਹਾਨ ਉੱਤੇ ਆ ਕੇ ਤੂੰ ਜ਼ਿੰਦਾ ਹੈ। ਉੱਠ ਮੇਰੇ ਨਾਲ ਗੱਲ ਕਰ, ਉੱਠ ਇਸ ਜਹਾਨ ਵਿੱਚ ਭੁਗਤ, ਤੂੰ ਇੰਝ ਸਹਿ ਗਿਆ ਅਲਕੀਆਂ ਰੁਪਿਆ। ਵਾਰਿਸ ਸ਼ਾਹ ਤੂੰ ਜਿਉਂਦਾ, ਕਿ ਜਿਉਂਦਾ ਜਾਗਦਾ ਆਪਣੇ ਰੱਬ ਦੀ ਯਾਦ ਤੋਂ ਗਾਫਲ ਹੋ ਕੇ ਤੂੰ ਸੁੱਤਾ ਪਿਆ। ਤੂੰ ਲੱਗਦਾ ਹੈ ਇੱਕੇ ਮੌਤ ਆਈ ਮਰ ਗਿਆ ਹੈ, ਤੈਨੂੰ ਫਿਰ ਮੌਤ ਆਈ ਹੈ ਤੇ ਤੂੰ ਮਰ ਗਿਆ। ਅਗਰ ਇਸ ਜਹਾਨ ਤੇ ਆ ਕੇ ਤੂੰ ਸਹਿ ਗਿਆ, ਤੂੰ ਗੂਕ ਸਹਿ ਗਿਆ, ਆਪਣੇ ਰੱਬ ਦੀ ਯਾਦ ਤੋਂ ਤੂੰ ਗਾਫਲ ਹੋ ਗਿਆ, ਆਪਣਾ ਜ਼ਿਮਾ ਜਿਹੜਾ ਤੇਰਾ ਹਾਈ ਤੈਨੂੰ ਜਿਹੜਾ ਜ਼ਿਮਾ ਦੇ ਕੇ ਖੁਦਾ ਗਲਿਆ ਉਸ ਨੂੰ ਭੁੱਲ ਕੇ ਜੇ ਤੂੰ ਇੱਥੇ ਨੀਂਦਰਾ ਮਾਣਦਾ ਪਿਆ, ਤੂੰ ਸੁੱਤਾ ਪਿਆ, ਗੂਕ ਸੁੱਤਾ ਪਿਆ, ਤੈਨੂੰ ਪਰਵਾਹ ਹੀ ਕੋਈ ਨਹੀਂ ਵੀ ਮੈਂ ਕਿਹੜੇ ਸਫ਼ਰ ਤੇ ਨਿਕਲਿਆ ਹਾਂ ਤੇ ਮੇਰਾ ਅੱਗੋਂ ਮੰਜ਼ਿਲ ਕੀ ਹੈ, ਮੈਂ ਕਿੱਥੇ ਜਾਣਾ ਹੈ, ਮੈਂ ਆਪਣੇ ਰੱਬ ਕੋਲ ਵਾਪਸ ਜਾਣਾ ਹੈ ਇਹ ਦੁਨੀਆ 'ਚੋਂ ਗੁਜ਼ਰ ਕਰਕੇ, ਤੇ ਤੈਨੂੰ ਇਹ ਪਰਵਾਹ ਹੀ ਕੋਈ ਨਹੀਂ। ਮਤਲਬ ਇਹ ਹੀ ਹੈ ਕਿ ਤੈਨੂੰ ਮੌਤ ਆਈ, ਤੂੰ ਜਿਉਂਦੇ ਜਾਗਦੇ ਹੀ ਤੂੰ ਮਰ ਗਿਆ। ਜੇ ਤੂੰ ਗਾਫਲ ਹੈ ਤੇ ਸਜਣਾ ਫਿਰ ਜਿਉਂਦਾ ਹੀ ਮੋਇਆ ਹੈ। खुश रहो, आबाद रहो, इजाज़त दो, रब रखा।